पाक ते हथ रखे जी। जिंदगी दे विच कोई बुरा काम मैं नहीं करना। ना अल्लाह नू हाज़र नाज़र जान के गल करना पे मालक को डर के कि मैं सारी जिंदगी आइंदा तो काम नहीं हथ रख के आदा पिया मैं मनशियात दा काम जरैम दे काम कने तौबा कर दी है। मैं इसको अल्लाह की कसम खाता हूँ। अस्सलाम वालेकुम नाजरीन, बुलेखा टीवी दे नाल मैं आज़म तौकीर। नाजरीन, अयूब दौर दे विच वड्डे दसदे ने कि जदों अयूब दा दौर आया पाकिस्तान दे विच ते चोरियां खत्म हो गई सन। चोरियां इंज करके खत्म होईयां। डंगर चोरी उस जमाने विच बहुत ज़्यादा सी, डकैती घट सी, लेकिन डंगर चोरी बहुत, जिन्हें मुआशी चोरी असीं कहने आ, वो बहुत ज़्यादा सी। अयूब दा जदों दौर आया उन्हें ऐलान किया कि हुण किसी नूं डंगरां दे कोल सौण दी लोड़ नहीं है, सारे हवेलियां छड्ड के ते घरां दे विच सवों, डंगर चोरी नहीं होएगा। और वड्डे दसदे ने कि इंज ही होया। इन्ने असीं सुखी हो गए कि ਜਿਹੜੇ ਅਸੀਂ चार बंदे हवेलियां ते अपने मवेशियां दी राखी लई सौंदे सां, ਅਸੀਂ घरां 'ਚ सौਣਾ शुरू हो गया। अयूब दा दौर खत्म होया, चोरियां चकारियां फिर शुरू हो गईयां ते हुण तक जारी रहीਆਂ ने। ਅੱਜ ਕੱਲ੍ਹ ਜਿਹੜਾ ਸਭ ਤੋਂ ਜ਼ਿਆਦਾ ਰੌਲਾ ਪਿਆ ਹੈ ਉਹ ਹੈ CCD ਦਾ। ਸੁਹੇਲ ਜ਼ਫਰ ਚੱਠਾ ਸਾਹਿਬ ਐਡੀਸ਼ਨਲ IG ਆਪਰੇਸ਼ਨਸ ਉਹਨੂੰ ਲੀਡ ਕਰ ਰਹੇ ਨੇ ਤੇ ਬੜੀ ਮਜ਼ੇ ਦੀ ਗੱਲ ਇਹ ਹੋ ਰਹੀ ਹੈ। ਮੈਂ ਵੀ ਇਸ ਗੱਲ ਦਾ ਮਜ਼ਾ ਲੈ ਰਿਹਾ, ਯਕੀਨਨ ਤੁਸੀਂ ਵੀ ਇਸ ਗੱਲ ਦਾ ਬੜਾ ਮਜ਼ਾ ਲੈ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨਾਂ ਤੋਂ, ਇਹ ਬਿਲਕੁਲ 2-4 ਦਿਨਾਂ ਤੋਂ ਹਰ ਪਾਸਿਓਂ ਸਾਨੂੰ ਮਾਫ ਕਰ ਦਿਓ ਦੀਆਂ ਸਦਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ कि हर दूसरा ग्रुप, हर बदमाश, हर कन टुट्टा, निक्के तो लैके वड्डे फिरौन तक जिन्हां दी दहशत हुंदी सी इलाके दे विच, ਉਹ ਹੁਣ कुराने पाक ਦੇ ਉੱਤੇ ਹੱਥ ਰੱਖ ਕੇ ਮਸੀਤਾਂ 'ਚ ਖਲੋ ਕੇ ਕਹਿ ਰਹੇ ਨੇ ਕਿ ਸਾਨੂੰ ਮਾਫ ਕਰ ਦਿਓ, ਅਸੀਂ ਜਰਾਇਮ ਦੀ ਦੁਨੀਆ ਜਿਹੜੀ ਇਹਦੇ ਤੋਂ ਤੌਬਾ ਕਰ ਲਈਏ ਤੇ ਸਾਨੂੰ ਮਾਫ ਕਰੋ। ਇਹ ਕਿਵੇਂ ਹੋਇਆ ਹੈ? ਇਹ ਰਾਤੋਂ ਰਾਤ ਐਵੇਂ ਨਹੀਂ ਹੋ ਗਿਆ। ਸੁਹੇਲ ਜ਼ਫਰ ਚੱਠਾ ਸਾਹਿਬ ਜਿਹੜੇ ਸਾਬਕ ਪ੍ਰੋਫੈਸਰ ਨੇ, ਔਰ ਇਸ ਗੱਲ ਦਾ ਵੀ ਮਜ਼ਾ ਲੈਣਾ ਕਿ 2000 ਦੇ ਵਿੱਚ ਸੁਹੇਲ ਜ਼ਫਰ ਚੱਠਾ ਸਾਹਿਬ ਜਿਹੜੇ ਨੇ ਉਹ ਲੈਕਚਰ ਦਿੰਦੇ ਸਨ, ਪ੍ਰੋਫੈਸਰ ਸਨ। ਤਾਂ ਬੜਾ ਨਾਜ਼ੁਕ ਜਿਹੇ ਲੋਕ ਹੁੰਦੇ ਨੇ ਪ੍ਰੋਫੈਸਰ, ਕਲਮ ਉਹਨਾਂ ਦਾ ਹਥਿਆਰ ਹੁੰਦਾ ਵੇ। ਲੇਕਿਨ ਉਧਰੋਂ ਜਦੋਂ ਪੁਲਿਸ ਵਾਲ ਆਏ, ਇੱਕ ਖਾਮੋਸ਼ੀ ਤੋਂ ਬਾਅਦ ਅਚਾਨਕ ਸੁਹੇਲ ਜ਼ਫਰ ਚੱਠਾ ਸਾਹਿਬ ਸਾਹਮਣੇ ਆਏ। ਜਦੋਂ ਸਾਹਮਣੇ ਆਏ ਨੇ, ਇੱਕ ਮਹਿਕਮਾ ਬਣਾਇਆ ਵਜ਼ੀਰ ਆਲਾ ਨੇ CCD ਦੇ ਨਾਂ ਤੋਂ, ਮਹਿਕਮਾ ਪੁਲਿਸ ਦੇ ਵਿੱਚ ਇੱਕ ਸ਼ੋਭਾ ਬਣਾਇਆ, ਇੱਕ ਨਵਾਂ ਵਿੰਗ ਬਣਾਇਆ। ਉਸ ਵਿੰਗ ਦਾ ਕੰਮ ਹੈ ਕੰਟਰੋਲ ਕਰਨਾ ਕ੍ਰਾਈਮ ਨੂੰ ਔਰ ਖ਼ਤਮ ਕਰਨਾ ਬਦਮਾਸ਼ਾਂ ਨੂੰ, ਔਰ ਉਹ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ। ਸੁਹੇਲ ਜ਼ਫਰ ਚੱਠਾ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕੋਈ ਡਾਨ ਬੈਠਾ ਹੈ, ਜਿੱਥੇ ਜਿੱਥੇ ਕੋਈ ਰਿਕਾਰਡ ਯਾਫਤਾ ਬੈਠਾ ਹੈ, ਜਿੱਥੇ ਜਿੱਥੇ ਕੋਈ ਲੋਕਾਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲਾ ਹੈ, ਲੋਕਾਂ ਦਾ ਮਾਲ ਦੌਲਤ ਲੁੱਟਣ ਵਾਲਾ ਹੈ, ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲਾ ਹੈ, ਉਹਨਾਂ ਸਾਰਿਆਂ ਨੂੰ ਨੱਥ ਪਾਣੀ ਸ਼ੁਰੂ ਕਰ ਦਿੱਤੀ। ਔਰ ਇਹ ਪਹਿਲੀ ਵਾਰੀ ਹੋਇਆ ਕਿ ਰਾਵਲਪਿੰਡੀ ਤੋਂ ਲੈ ਕੇ ਕੱਚੇ ਦੇ ਇਲਾਕੇ ਤੱਕ ਤੌਬਾ ਤਾਇਬ, ਜਿਹਨੂੰ ਵੇਖੋ ਮੇਰੇ ਮਾਂ ਪਿਓ ਦੀ ਤੌਬਾ। ਮੈਂ ਇੱਕ ਵੀਡੀਓ ਵੇਖ ਰਿਹਾ ਸਾਂ, ਤੁਸੀਂ ਵੀ ਇਹ ਮੇਰੇ ਨਾਲ ਚਲਦੀ ਵੀਡੀਓ ਵੇਖ ਰਹੇ ਹੋ। ਇੱਕ ਭਾਈ ਦੀਆਂ 2.5-4 ਦੀਆਂ ਮੁੱਛਾਂ ਨੇ, ਯਾਨੀ ਇੱਥੋਂ ਇੰਜ ਆ ਗਏ, ਇੰਜ ਘੁੰਮੀਆਂ ਹੀ ਆ। ਤੁਸੀਂ ਵੇਖ ਹੀ ਰਹੇ ਹੋ ਸਕਰੀਨ ਦੇ ਉੱਤੇ ਕਿ ਉਹ ਭਾਈ ਸਾਹਿਬ ਕਹਿ ਰਹੇ ਨੇ ਕਿ ਰੱਬ ਦਾ ਨਾਂ ਜੇ, ਮੇਰਾ ਕੋਈ ਤਲਕ ਨਹੀਂ ਅੱਜ ਤੋਂ ਬਾਅਦ, ਮੈਂ ਤੇ ਹੈ ਹੀ ਟਿਕਟੋਕਰ ਜਿਹਾ, ਮੈਂ ਤੇ ਬਦਮਾਸ਼ ਹੈ ਹੀ ਨਹੀਂ। ਔਰ ਸਾਰੇ ਹੀ ਇੰਜ ਨੇ। ਫੈਸਲਾਬਾਦ, ਹਾਫਜ਼ਾਬਾਦ, ਗੁਜਰਾਂਵਾਲਾ, ਜਿਹੜੇ ਮਰਜ਼ੀ ਇਲਾਕੇ ਲੈ ਲਿਓ, ਕੱਚੇ ਤੱਕ ਦੇ ਇਲਾਕੇ ਜਿਹੜੇ ਆਪਣੇ ਆਪ ਨੂੰ ਨਾਉਜ਼ ਬਿੱਲਾ ਖੁਦਾ ਸਮਝਦੇ ਸਨ, ਉੱਥੇ ਦਾ ਜਰਾਇਮ ਦੀ ਹਵਾਲੇ ਨਾਲ, ਜਰਾਇਮ ਦੀ ਦੁਨੀਆ 'ਚ ਏਡੇ ਵੱਡੇ ਉਹ ਲੋਕ ਸਨ ਕਿ ਕਈ ਵਾਰੀ ਉੱਥੇ ਸੈਂਕੜਿਆਂ ਗੱਡੀਆਂ ਪੁਲਿਸ ਦੀਆਂ ਗਈਆਂ, ਬਖਤਰਬੰਦ ਗੱਡੀਆਂ ਗਈਆਂ, ਪਰ ਉਹ ਨਹੀਂ ਮੁੱਕੇ ਕੱਚੇ ਦੇ ਡਾਕੂ। ਹੁਣ ਮੈਂ ਸਮਝਣਾ ਵਾ ਕਿ ਕੱਚੇ ਤੇ ਕੱਚਾ ਰਹਿ ਗਿਆ, ਹੁਣ ਤਾਂ ਪੱਕੇ ਦੇ ਡਾਕੂ ਜਿਹੜੇ ਨੇ ਉਹ ਵੀ ਮਾਫੀਆਂ ਮੰਗਦੇ ਫਿਰਦੇ ਨੇ, ਔਰ ਇਹਦਾ ਸਾਰਾ ਕ੍ਰੈਡਿਟ ਜਾਂਦਾ ਹੈ ਸੁਹੇਲ ਜ਼ਫਰ ਚੱਠਾ ਸਾਹਿਬ ਨੂੰ। ਮੈਂ ਸਮਝਣਾ ਵਾ ਕਿ ਸੁਹੇਲ ਜ਼ਫਰ ਚੱਠਾ ਸਾਹਿਬ ਨੇ ਤੇ ਅਜੇ ਸ਼ੁਰੂਆਤ ਕੀਤੀ ਹੈ। ਅਜੇ ਤੇ ਕੋਈ 100, 200, 300 ਬੰਦਾ ਹੋਇਆ ਹੈ ਤੇ ਹੁਣੇ ਨਾਲ ਹੀ ਬਦਮਾਸ਼ਾਂ ਦੀਆਂ ਚੀਕਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ। ਨਿਕਲਣੀਆਂ ਨਹੀਂ ਸ਼ੁਰੂ ਹੋਈਆਂ, ਸਗੋਂ 7ਵੇਂ ਅਸਮਾਨ ਤੱਕ ਕੱਪੜਨੀਆਂ ਸ਼ੁਰੂ ਹੋ ਗਈਆਂ ਨੇ, ਔਰ ਇਹ ਚੀਕਾਂ ਨਿਕਲਦੀਆਂ ਰਹਿਣੀਆਂ ਚਾਹੀਦੀਆਂ ਨੇ। ਸੁਹੇਲ ਜ਼ਫਰ ਚੱਠਾ ਸਾਹਿਬ, ਆਈ ਸਲੂਟ ਯੂ। ਇਸ ਵਾਸਤੇ ਲੋਕ ਕਹਿੰਦੇ ਨੇ ਜੀ ਕਿ ਸਹਾਫੀ ਜਿਹੜੇ ਨੇ ਹਮੇਸ਼ਾ ਮਹਿਕਮਿਆਂ ਉੱਤੇ ਤਨਕੀਦ ਕਰਦੇ ਨੇ, ਉਹਨਾਂ ਦੇ ਨਕਾਇਸ ਕੱਢਦੇ ਨੇ, ਕਦੀ ਵੀ ਕਿਸੇ ਚੰਗੇ ਕੰਮ ਦੀ ਤਾਰੀਫ ਨਹੀਂ ਕਰਦੇ। ਹਾਲਾਂਕਿ ਐਸਾ ਬਿਲਕੁਲ ਨਹੀਂ ਹੈ। ਜਿਹੜਾ ਵੀ ਕੋਈ ਪ੍ਰੋਫੈਸ਼ਨਲ ਸਹਾਫੀ ਹੈ ਵੇ, ਜਿਹੜਾ ਬਾਕਾਇਦਾ ਜਰਨਲਿਸਟ ਹੈ ਵੇ, ਉਹਦਾ ਕੰਮ ਹੈ ਨਿਸ਼ਾਨਦੇਹੀ ਕਰਨਾ। ਜੇ ਜਰਾਇਮ ਹੋ ਰਿਹਾ ਹੈ, ਜੇ ਕੋਈ ਬੁਰਾਈ ਹੋ ਰਹੀ ਹੈ, ਉਹਦੀ ਵੀ ਨਿਸ਼ਾਨਦੇਹੀ ਕਰਨਾ। ਲੇਕਿਨ ਅਗਰ ਕੋਈ ਅੱਛਾ ਕੰਮ ਕਰ ਰਿਹਾ ਹੈ ਤੇ ਉਹਦੀ ਵੀ ਨਿਸ਼ਾਨਦੇਹੀ ਕਰਨਾ। ਐਸਾ ਹਰਗਿਜ਼ ਨਹੀਂ ਹੈ ਕਿ ਸਹਾਫੀ ਸਿਰਫ ਮਹਿਕਮਿਆਂ ਉੱਤੇ ਤਨਕੀਦ ਕਰਦੇ ਨੇ। ਮੈਂ ਅੱਜ ਤੁਹਾਡੇ ਸਾਹਮਣੇ ਬਹਿ ਕੇ ਸਲੂਟ ਕਰ ਰਿਹਾ ਸੁਹੇਲ ਜ਼ਫਰ ਚੱਠਾ ਸਾਹਿਬ ਨੂੰ। ਹਾਲਾਂਕਿ ਮਹਿਕਮਾ ਪੁਲਿਸ ਦੇ ਬਾਰੇ ਜਿੰਨੀ ਨਫ਼ਰਤ ਪਾਈ ਜਾਂਦੀ ਹੈ ਸਾਡੇ ਮੁਆਸ਼ਰੇ ਦੇ ਵਿੱਚ, ਇਹ ਤੁਸੀਂ ਸਾਰੇ ਜਾਣਦੇ ਹੋ, ਲੇਕਿਨ ਜਿਹੜਾ ਬੰਦਾ ਚੰਗਾ ਕੰਮ ਕਰਦਾ ਹੈ ਉਹਨੂੰ ਸਾਡਾ ਸਲੂਟ ਹੈ।
ਮੇਰਾ ਵੀ ਤੇ ਤੁਹਾਡਾ ਵੀ। ਲੋ ਮੈਂ ਅੱਗੇ ਦੂਰ ਨਹੀਂ ਜਾਂਦਾ, ਗੱਲ ਚਲਦਿਆਂ ਚਲਦਿਆਂ ਆ ਗਈ ਏ ਅਹਿਮਦ ਮਈਉਦੀਨ ਦੀ। DPO ਜਿਹੜੇ ਨੇ ਉਹਨਾਂ ਦੇ ਵੀ ਸੋਸ਼ਲ ਮੀਡੀਆ ਉੱਤੇ ਚਰਚੇ ਤੁਸੀਂ ਵੇਖੇ ਤੇ ਸੁਣੇ ਨੇ ਕਿ ਉਹ ਕਿੱਡਾ ਕਮਾਲ ਦਾ ਅਫਸਰ ਹੈ। ਜੇ ਅਸੀਂ ਸਿਰਫ ਤਨਕੀਦ ਕਰਦੇ ਹਾਂ ਤੇ ਇਹ ਇੱਕ ਨਜ਼ਮ ਉਹਨਾਂ ਵਾਸਤੇ ਮੈਂ ਲਿਖੀ ਹੈ, ਉਹ ਨਜ਼ਮ ਤੁਹਾਨੂੰ ਸੁਣਾਉਣ ਲੱਗਾ ਵਾਂ। ਹਾਲਾਂਕਿ ਮੈਂ ਕਦੀ ਅਹਿਮਦ ਮਈਉਦੀਨ ਨੂੰ ਨਾ ਮਿਲਿਆ, ਨਾ ਕਦੀ ਉਹਨਾਂ ਨਾਲ ਕੋਈ ਵਾਹ ਪਿਆ ਵੇ, ਲੇਕਿਨ ਉਹਨਾਂ ਦਾ ਕੰਮ ਵੇਖ ਕੇ ਤੇ ਮੈਂ ਉਹਨਾਂ ਦੀ ਤਾਰੀਫ ਕਰਨੋਂ ਬਿਨਾ नहीं रह सकिया। ए नज़म सुनो। अदल और मुंसफी जिसका मेयार है, ऐसा सालार है। मुजरमों के लिए तख्ता-ए दार है, ऐसा सालार है। खूबरू भी बहुत, नरम खूब भी बहुत, जंगजू भी बहुत। जालिमों के लिए हक की तलवार है, ऐसा सालार है। वो जहाँ भी रहा सच का साथी रहा, उसने साबित किया वो गरीबों का हामी मददगार है, ऐसा सालार है। गाजियों और शहीदों का वारिस भी है, उनकी ढारस भी है। अपने शोहदा के बच्चों का गमखार है, ऐसा सालार है। मुजरमों जालिमों चोर और डाकुओं कातलों के सिवा, मुजरमों जालिमों चोर और डाकुओं कातलों के सिवा उसके मन में सभी के लिए प्यार है, ऐसा सालार है। और आखिरी बंद है कि आम शहरी भी उसको पुकारे अगर जी चुराता नहीं, हर किसी की मदद को वो तैयार है, ऐसा सालार है। ये उर्दू च नज़म जी मैं अहमद मईउद्दीन वास्ते लिखी, ये सारी उन्होंने तारीफ है और मैं कभी उन्होंने मिलिया नहीं, इस वास्ते कि जिहड़ा बंदा काम करता है उसकी तारीफ करनी चाहिए। अच्छा, कुछ लोगों ना एवें ही खाम खा किधरे ना किधरे हुत्थड़ आई होंदी है। मिसाल के तौर पर रात को मैं मुख्तलिफ चीज़ां इस हवाले CCTV के हवाले नाल वेखियां। एक वकील साहब फरमा रहे सन कि यह बड़ी ज्यादती हो रही है, जिहड़ा मावराए अदालत कतल किए जा रहे हैं। उन्हों का कहना है वे कि जे महकमे ने इंज ही करना है तो फिर अदालतों को बंद कर दो। जे मुजरमां नूं पुलिस ने आप ही सजावां देनियां ने तो फिर भाई अदालतों का बूहा जिहड़ा हैगा उन्होंने ताले ला दो। किसी हद तक तो गल ठीक है, लेकिन 100% नहीं। वकील साहब 2-3 चीज़ां ने उर्दू में कहते हैं कि लातों के भूत बातों से नहीं मानते। मेरे भाई ਜਿਹੜਾ ਚਪੇੜ ਮਾਰੇ ਉਹਨੂੰ ਅੱਗੂ ਚਪੇੜ ਮਾਰੀਏ ਨਾ ਤੇ ਉਹ ਬਿਲਕੁਲ ਖਲੋ ਜਾਂਦਾ ਹੈ, ਲੇਕਿਨ ਜੇ ਉਹਦੇ ਕੇ ਤੁਸੀਂ ਮੂੰਹ ਕੀਤੀ ਰੱਖੋ ਤੇ ਤੁਹਾਡਾ ਰੁਖਸਾਰ ਕੁੱਟ ਦੇਵੇਗਾ। ਪਹਿਲੀ ਗੱਲ ਤੇ ਇਹ ਕਿ ਇਹ ਇੰਜ ਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਜਿਹੜੇ ਰਿਕਾਰਡ ਯਾਫਤਾ ਨੇ। ਇਹ ਇੰਜ ਦੇ ਲੋਕ ਨੇ ਜਿਹੜੇ ਮੁਆਸ਼ਰੇ ਦਾ ਨਾਸੂਰ ਨੇ। ਔਰ ਸਾਡਾ ਅਦਾਲਤੀ ਨਿਜ਼ਾਮ ਦਾ ਖੈਰ ਤੁਹਾਨੂੰ ਪਤਾ ਹੀ, ਉਹਦੀ ਮੈਂ ਤਫਸੀਲ ਵਿੱਚ ਬਿਲਕੁਲ ਨਹੀਂ ਜਾਵਾਂਗਾ। ਮੁਕਦਮਾਤ ਹੁੰਦੇ ਨੇ, ਲਟਕ ਜਾਂਦੇ ਨੇ, ਕੀ ਹੁੰਦਾ ਵੇ। ਔਰ ਪਿੱਛੋਂ ਬਦਮਾਸ਼ ਜਿਹੜੇ ਨੇ ਉਹ ਵਰਸਾ ਵਿਚਾਰੇ ਜਿਹੜੇ ਉਹਨਾਂ ਨੂੰ ਤੰਗ ਕਰਕੇ ਸੁਰਾਹ ਤੇ ਮਜਬੂਰ ਕਰ ਲੈਂਦੇ ਨੇ, ਲੇਕਿਨ ਇੰਜ ਕੋਈ ਮਜਬੂਰ ਨਹੀਂ ਕਰਦਾ। ਇੱਧਰ ਫੜੇ ਜਾਂਦੇ ਨੇ ਭਾਈ ਸਾਹਿਬ, ਇੱਧਰ ਉਹਨਾਂ ਦਾ ਰਿਕਾਰਡ ਚੈੱਕ ਹੁੰਦਾ ਹੈ, ਇੱਧਰ ਧੌਣ ਲਾ ਕੇ ਆਓ ਵਸਲੇ ਜਹੰਨਮ ਗਈ। ਇਹ ਜ਼ਰੂਰੀ ਹੈ। ਇੱਕ ਹੋਰ ਭਾਈ ਸਾਹਿਬ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਇਹ ਭਾਈ ਮਾਫੀ ਮੰਗੀ ਜਾ ਰਹੇ ਨੇ, ठीक है उन्हें माफ़ी मांग ली, तायब हो गए जराइम तो, लेकिन जिहड़े इन्हां जुर्म पहले कर रहे इन्हां दे जुर्म माफ़ कर दिते जाणगे? नहीं, ऐसा बिल्कुल नहीं है। वो ये कि आइंदा तू उन्हें तौबा कर ली कि असी हुण जुर्म नहीं करांगे, लेकिन जिहड़ा पहले उन्हें कीता है उन्होंने भुगतना पवेगा। हाँ, ये होएगा कि शायद उन्हां दी जान बच जाए और उन्होंने सजावां होण जो उन्हें कीता है। जिहड़े किसी वड्डे जुर्म में शामिल ने उन्होंने तो खैर माफ़ी कोई नहीं जे होनी। मसलन ज्यादती केसेस विच कोई रिकार्ड याफ्ता वे, गैंग रेप अगर किसी ने किया है, कोई वड्डियां डकैतियां कीतियां ने, बंदे ढेर सारे मारे हुए ने, उन्होंने माफ़ी कोई नहीं जे मिलनी, उन्हें मरना जे। तो ये मुआशरे का गंद जिहड़ा ना ये साफ इंज ही होना जे। जिन्नी देर डंडे वाला बंदा ना आवे साडा मुआशरा सीधा नहीं हुंदा मेरे भाई। असीं इस वसेब दे रहण वाले हां, सानूं पता है कि इत्थे लोग किवें मनदे ने। अच्छा, होर 2 चीज़ां जिहड़ियां मैनूं बड़ियां पसंद आईयां। पहली गल तो यह कि मोहतरमा मरियम नवाज शरीफ साहबा ने यह महकमा जिहड़ा है तरतीब दिता ताकि जराइम नूं कंट्रोल किया जाए। और एक होर बड़ा अच्छा उन्होंने कारनामा यह किया है कि इहदी वास्ते 200 अरब दे फंड मंजूर किए ताकि ये महकमा जिहड़ा है एक नहीं आप दूजी पुलिस वांगू मादरत नाल पैसे कमाने के चक्करां ना पै जाए कि पैसे लैके किरां नूं छड्ड दिता ते किरां नूं मार दिता। सुहेल ज़फर चट्टा साहब ने एक इंटरव्यू ही दस्सिया कि असी महकमे दे विच करप्शन जिहड़ी है वे ओहदा भी ना निशान नहीं रहन देंगे। ਉਹਦੇ ਵਾਸਤੇ ਇੱਕ ਬੜਾ ਵੱਡਾ ਜੁਮਲਾ ਉਹਨਾਂ ਕਹਿ ਦਿੱਤਾ। ਉਹਨਾਂ ਕਿਹਾ ਜਨਾਬ ਕਿ ਮਹਿਕਮੇ 'ਚ ਅਗਰ ਕੋਈ ਅਫਸਰ ਵੀ ਕਰਪਸ਼ਨ ਕਰਦਾ ਹੈ ਨਾ ਤਾਂ ਉਹਦਾ ਮੂੰਹ ਕਾਲਾ ਕਰਕੇ ਖੋਤੇ ਉੱਤੇ ਬਿਠਾ ਕੇ ਉਹਨੂੰ ਫਿਰਾਇਆ ਜਾਏਗਾ। ਔਰ ਇਹ ਕੰਮ ਮੈਂ ਉਤਲੇ ਲੈਵਲ ਤੋਂ ਸ਼ੁਰੂ ਕਰਾਂਗਾ, ਕਾਂਸਟੇਬਲ ਤੋਂ ਸ਼ੁਰੂ ਨਹੀਂ ਕਰਾਂਗਾ। ਇਸ ਵਾਸਤੇ ਜੇ ਕਾਂਸਟੇਬਲ ਨੂੰ ਸਜ਼ਾ ਦਿੱਤੀ, ਉਤਲਾ ਕੋ ਬਚ ਗਿਆ ਤੇ ਲੋਕ ਤੇ ਗੱਲਾਂ ਕਰਨਗੇ ਕਿ ਜਨਾਬ ਮਾੜਾ ਮਾਰਿਆ ਗਿਆ ਤੇ ਤਗੜੇ ਬਚ ਗਏ। ਇੰਜ ਨਹੀਂ ਹੋਏਗਾ। ਇਸ ਵਾਸਤੇ ਇਸ ਮਹਿਕਮੇ ਵਿੱਚ ਕਰਪਸ਼ਨ ਜਿਹੜੀ ਹੈ ਉਹ ਮੈਂ ਨਹੀਂ ਹੋਣ ਦਿਆਂਗਾ। ਸੋ ਇਸ ਦਫਾ ਚੱਠਾ ਸਾਹਿਬ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ।
ਇੰਜ ਹੀ ਕੰਮ ਕਰਦੇ ਰਹੋ ਤੇ ਇਸ ਵਸੇ ਵਿੱਚੋਂ, ਇਸ ਮੁਆਸ਼ਰੇ ਵਿੱਚੋਂ ਇਹ ਕ੍ਰਿਮੀਨਲ ਗੰਦ ਜਿਹੜਾ ਹੈ ਵੇ ਇਹਨੂੰ ਮੁਕਾ ਕੇ ਛੱਡੋ। ਅੱਲਾਹ ਤੁਹਾਡਾ ਹਾਮੀ ਨਾਸਰ ਹੋਵੇ।